ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1923 ਚ ਬੱਬਰ ਅਕਾਲੀ ਲਹਿਰ ਜਦੋਂ ਕਿ ਆਪਣੀ ਚਰਮ ਸੀਮਾ ਤੇ ਸੀ ਤੇ ਬਬੇਲੀ ਪਿੰਡ ਵਿੱਚ ਇੱਕ ਮੁਕਾਬਲਾ ਬੱਬਰ ਅਕਾਲੀਆਂ ਦਾ ਪੁਲਿਸ ਨਾਲ ਹੋਇਆ, ਜਿਹੜਾ ਅਸਲ ਮੁਕਾਬਲਾ ਸੀ, ਔਰ ਉਹਦੇ ਚ 4 ਬੱਬਰ ਅਕਾਲੀ ਸਿੰਘ ਸ਼ਹੀਦ ਹੋਏ ਜੀ। 1930 ਚ ਬਾਬਾ ਖੜਕ ਸਿੰਘ ਜਿਹੜੇ ਕਿ ਉਸ ਵੇਲੇ ਸਿੱਖਾਂ ਦੇ ਪ੍ਰਮੁੱਖ ਲੀਡਰ ਸਨ, ਉਹ ਇਸ ਗੱਲ ਤੇ ਅੜੇ ਹੋਏ ਸੀ ਕਿ ਜੀ ਜਿਹੜਾ ਕਾਂਗਰਸ ਨੇ ਝੰਡਾ ਬਣਾਇਆ, ਜਿਹੜਾ ਬਾਅਦ ਦੇ ਵਿੱਚ ਨੈਸ਼ਨਲ ਫਲੈਗ ਬਣਿਆ, ਸਿਰਫ ਇਹ ਸੀ ਕਿ ਕਾਂਗਰਸੀ ਝੰਡੇ ਜਦੋਂ ਚਰਖਾ ਸੀ ਤਾਂ ਫਿਰ ਇਹਨਾਂ ਨੇ ਅਸ਼ੋਕ ਚੱਕਰ ਵਿੱਚ ਪਾ ਦਿੱਤਾ। ਉਹਨਾਂ ਦਾ ਇਹ ਸੀ ਕਿ ਇਹਦੇ 'ਚ ਸਿੱਖ ਰੰਗ ਜ਼ਰੂਰ ਪਾਓ, ਔਰ ਉਹ ਬੇਸ਼ੱਕ ਬਿਮਾਰ ਸਨ। ਸਟ੍ਰੈਚਰ ਤੇ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਆਇਆ, ਉਹਨਾਂ ਨੇ ਕਿਹਾ ਕਿ ਵੀ ਜੇ ਇਹ ਨਾ ਹੋਇਆ ਤੇ ਮੈਂ ਜਿਹੜਾ ਇਹ ਪਾਸ ਕਰੇ ਅਕਾਲੀ ਦਲ ਵੀ ਅਸੀਂ ਕਾਂਗਰਸ ਦਾ ਔਰ ਇਹਨਾਂ ਦਾ ਬਾਈਕਾਟ ਕਰਾਂਗੇ। ਔਰ ਉਸ ਵੇਲੇ ਵੀ ਜਦੋਂ ਅਸੀਂ ਨਹਿਰੂ ਖਾਨਦਾਨ ਜਾਂ ਇੰਦਰਾ ਗਾਂਧੀ ਦੀ ਹੁਣ ਜ਼ਹਿਨੀਅਤ ਕਿਵੇਂ ਉਹ ਨਿਊਕ ਨੂੰ ਪ੍ਰੋਗਰਾਮ ਨੂੰ ਡਿਸਟਰੋਏ ਕਰਨ ਨੂੰ ਤਿਆਰ ਹੈ, ਸਿੱਖਾਂ ਨਾਲ ਕੀ ਕੀਤਾ ਹੈ, ਜਵਾਹਰ ਲਾਲ ਨਹਿਰੂ ਨੇ ਉਸ ਵੇਲੇ ਕਿਹਾ ਸੀ, ਔਰ ਇੰਨਾ ਕੁ ਬਾਬਾ ਖੜਕ ਸਿੰਘ ਦਾ ਪ੍ਰਭਾਵ ਸੀ ਕਿ ਪੰਜਾਬ ਕਾਂਗਰਸ ਨੇ ਵੀ ਮਤਾ ਕਰ ਦਿੱਤਾ ਕਿ ਜੀ ਸਿੱਖਾਂ ਦਾ ਰੰਗ ਜਿਹੜਾ ਕਾਂਗਰਸ ਦੇ ਝੰਡੇ 'ਚ ਪਾਓ। ਔਰ ਨਹਿਰੂ ਨੇ ਜਿਹੜੀ ਪੰਜਾਬ ਕਾਂਗਰਸ ਦੀ ਰਿਕਮੈਂਡੇਸ਼ਨ ਸੀ ਉਹਦੇ ਤੇ ਕਮੈਂਟ ਕੀਤਾ ਕਿ ਦਿਸ ਡਿਸੀਜਨ ਇਜ਼ ਹੇਸਟੀ ਐਂਡ ਅਨਟਾਈਮਲੀ, ਇਹ ਬੜਾ ਕਾਹਲੀ ਚ ਲਿਆ ਗਿਆ ਤੇ ਬੇਟਾਈਮਾ ਫੈਸਲਾ ਹੈ। ਇਹ ਇਹਨਾਂ ਦੀ ਨਹਿਰੂ ਖਾਨਦਾਨ, ਗੰਗੂ ਕੌਲ ਦਾ ਟੱਬਰ ਜਿਹੜਾ ਇਹਨਾਂ ਦੀ ਜ਼ਹਿਨੀਅਤ ਇਹ ਰਹੀ ਹੈ। 1981 ਚ ਅਕਾਲੀਆਂ ਨੇ ਵਰਲਡ ਸਿੱਖ ਕਨਵੈਨਸ਼ਨ ਅੰਮ੍ਰਿਤਸਰ ਚ ਕਰਕੇ ਫਾਈਨਲ ਅਲਟੀਮੇਟਮ ਇੰਦਰਾ ਗਾਂਧੀ ਨੂੰ ਦਿੱਤਾ ਕਿ ਜੀ ਸਾਡੀਆਂ ਮੰਗਾਂ, ਪਾਣੀ ਦਾ ਮੁੱਦਾ ਉਦੋਂ ਮੇਨ ਸੀ, ਬਾਅਦ ਦੇ ਵਿੱਚ ਫਿਰ ਉਹਦੇ 'ਚ ਹੋਰ ਮੰਗਾਂ ਸ਼ਾਮਲ ਹੁੰਦੀਆਂ ਗਈਆਂ। ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਅਨੰਦਪੁਰ ਦੇ ਮਤੇ ਤੇ ਹੋਇਆ, ਪਰ ਇਹ ਫਾਈਨਲ ਅਲਟੀਮੇਟਮ ਸੀ। 1991 ਚ ਅੱਜ ਦੇ ਦਿਨ ਜਿੱਥੇ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕੀਤਾ, ਭਾਈ ਬਲਵਿੰਦਰ ਸਿੰਘ ਜਟਾਣਾ ਜਿਹੜੇ ਬਹੁਤ ਯੋਧੇ, ਪੜ੍ਹੇ ਲਿਖੇ, ਬੜੇ ਸੁਲਝੇ ਹੋਏ ਸਿੰਘ ਸਨ, ਉਹਨਾਂ ਦੇ ਆਲਮੋਸਟ ਸਾਰੇ ਟੱਬਰ ਨੂੰ, ਜਿਹਨਾਂ ਦੀ ਬਿਰਧ ਦਾਦੀ, ਭਤੀਜੀ ਔਰ ਟੱਬਰ ਦੇ ਬਹੁਤ ਸਾਰੇ ਜੀ, ਸੁਮੇਧ ਸੈਣੀ, ਅਜੀਤ ਪੂਲੇ ਨੇ ਘਰ ਨੂੰ ਅੱਗ ਲਾ ਕੇ ਜਿਹੜੇ ਨੇ ਜਿਉਂਦੇ ਸਾੜ ਦਿੱਤੇ ਸੀ। ਔਰ ਇਹੋ ਜਿਹਾ ਅਜੀਤ ਪੂਲੇ ਨੂੰ ਤਾਂ ਫਿਰ ਸਜ਼ਾ ਯਾਫਤਾ ਕੀਤਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ। 2 ਸਿੰਘਾਂ ਨੇ ਜਿਨ੍ਹਾਂ ਦੇ ਵਿੱਚ ਹਰਚੰਦ ਸਿੰਘ ਮਾੜੀ ਕੰਬੋ ਔਰ ਨਵਤੇਜ ਸਿੰਘ ਗੁੱਗੂ ਜਿਹਨੂੰ ਕਹਿੰਦੇ ਨੇ, ਔਰ ਦੋਨੋਂ ਜਿਹੜੇ ਨੇ ਉਹ ਰਿਹਾ, ਇਹਦੇ ਚੋਂ ਬਰੀ ਵੀ ਹੋ ਗਏ ਕੇਸ ਚੋਂ। ਸੋ ਅਸੀਂ ਭਾਈ ਬਲਵਿੰਦਰ ਸਿੰਘ ਜਰਾਣਾ ਬਹੁਤ ਸੁਲਝਿਆ ਹੋਇਆ, ਬੜਾ ਬਹਾਦਰ ਯੋਧਾ, ਔਰ ਜਿਹੜੇ ਵੀ ਰੋਪੜ ਜ਼ਿਲ੍ਹੇ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜਾਂ ਜੁਝਾਰੂ ਜਥੇਬੰਦੀਆਂ ਨਾਲ ਰਹੇ ਨੇ, ਅੱਜ ਵੀ ਉਹ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਇੱਕ ਰੋਲ ਮਾਡਲ ਗੁਰਸਿੱਖ ਸਮਝਦੇ ਨੇ। ਔਰ ਸ਼ਾਇਦ ਜਿੱਥੇ ਜਿੱਥੇ ਇਸ ਕਿਸਮ ਦੇ ਸੁਲਝੇ ਸਿੰਘ ਰਹੇ ਨੇ ਉੱਥੇ ਮੂਵਮੈਂਟ ਵੀ ਕਲੀਨ ਰਹੀ, ਏਜੰਸੀਆਂ ਇਨਫਿਲਟਰੇਟ ਨਹੀਂ ਕਰ ਸਕੀਆਂ, ਔਰ ਅੱਜ ਵੀ ਉਹਨਾਂ ਥਾਵਾਂ ਤੇ ਇਹਨਾਂ ਸਿੰਘਾਂ ਦੇ ਲਈ ਸਤਿਕਾਰ ਹੈ ਔਰ ਮੂਵਮੈਂਟ ਦੇ ਲਈ ਹਮਦਰਦੀ ਹੈ ਜੀ। 2012 ਚ ਅੱਜ ਦੇ ਦਿਨ ਹੀ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨੇ ਆ, ਪਰ ਜਿਵੇਂ ਭਾਈ ਹਵਾਰਾ ਨੇ ਮੰਗ ਕੀਤੀ ਹੈ, ਮੈਂ ਸਮਝਦਾ ਸੀ ਕਿ ਫੋਟੋ ਲੱਗ ਚੁੱਕੀ ਹੈ ਅਜਾਇਬ ਘਰ 'ਚ, ਪਰ ਉਹਨਾਂ ਦੇ ਅੱਜ ਦੇ ਬਿਆਨ ਤੋਂ ਮੈਨੂੰ ਲੱਗਿਆ ਈਵਨ ਭਾਈ ਦਿਲਾਵਰ ਸਿੰਘ ਦੀ ਪਿਕਚਰ ਅਜੇ ਤੱਕ ਅਜਾਇਬ ਘਰ 'ਚ ਨਹੀਂ ਲੱਗੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਲਾਰਡ ਕਲਾਈਵ ਨੇ ਆਰਕੌਟ ਇੰਡੀਆ ਦੇ ਉੱਤੇ ਕਬਜ਼ਾ ਕੀਤਾ, ਉੱਥੇ ਵੀ ਭਾਰਤ, ਫ੍ਰੈਂਚ, ਬ੍ਰਿਟਿਸ਼ ਇਹਨਾਂ ਦੀ ਦੌੜ ਸੀ, ਔਰ ਕਲਾਈਵ ਅੱਗੇ ਵੱਧਦਾ ਜਾ ਰਿਹਾ ਸੀ, ਨਾਲ ਲਟੇਰਾ ਵੀ ਸੀ ਵੈਸੇ, ਜਿੱਥੇ ਰਾਜਿਆਂ ਦੇ ਜਿਹੜਾ ਇਲਾਕਾ ਫਤਿਹ ਕਰਦਾ ਸੀ ਉਹਦੇ 'ਚ ਟ੍ਰੇਜਰੀ 'ਚੋਂ ਵੀ ਕੱਢ ਲੈਂਦਾ ਸੀ ਜੋ ਆਇਆ ਸਾਹਮਣੇ। 1919 ਚ ਜੌਨ ਰੀਡ ਨੇ ਪਹਿਲੀ ਵਾਰ ਅਮਰੀਕਨ ਕਮਿਊਨਿਸਟ ਲੇਬਰ ਪਾਰਟੀ ਸ਼ਿਕਾਗੋ ਦੇ ਵਿੱਚ ਬਣਾਈ, ਬਾਅਦ ਚ ਕਮਿਊਨਿਸਟ ਪਾਰਟੀ ਤੇ ਪਾਬੰਦੀ ਲੱਗ ਗਈ, ਅੱਜ ਵੀ ਪਾਬੰਦੀ ਹੈ ਜੀ। 1976 ਚ ਟ੍ਰਿਨੀਡੈਡ ਤੇ ਟੋਬੈਗੋ, ਇਹ 2 ਛੋਟੇ ਜਿਹੜੇ ਆਈਲੈਂਡ ਨੇ, ਇਹਨਾਂ ਨੇ ਆਪਣੇ ਸੰਵਿਧਾਨ ਨੂੰ ਅਡਾਪਟ ਕੀਤਾ। ਸ੍ਰੀਲੰਕਾ ਨੇ 1978 ਦੇ ਵਿੱਚ ਕਨਸਟੀਟਿਊਸ਼ਨ ਅਡਾਪਟ ਕੀਤਾ, ਇਹ ਵੀ ਬ੍ਰਿਟਿਸ਼ ਕਾਲੋਨੀ ਸੀ, ਆਜ਼ਾਦ ਹੋਏ ਔਰ ਕੁਝ ਸਾਲ ਇਹਨਾਂ ਨੂੰ ਲੱਗੇ ਕਨਸਟੀਟਿਊਸ਼ਨ ਬਣਾਉਂਦੇ। 1992 ਚ ਡਾਇਨਾਮਾਈਟ ਐਕਸਪਲੋਜਨ ਫਿਲੀਪੀਨਸ ਦੀ ਇੱਕ ਮਾਈਨ ਦੇ ਵਿੱਚ ਹੋਇਆ, ਜਿਹਦੇ ਵਿੱਚ 500 ਬੰਦੇ ਉਸ ਐਕਸਪਲੋਜਨ ਚ ਮਰੇ। 1994 ਚ 25 ਸਾਲ ਬਾਅਦ IRA, ਆਇਰਿਸ਼ ਰਿਪਬਲਿਕਨ ਆਰਮੀ, ਜਿਹੜੀ ਅੰਗਰੇਜ਼ਾਂ ਦੇ ਖਿਲਾਫ ਨਾਰਦਰਨ ਆਇਰਲੈਂਡ ਚ ਲੜ ਰਹੇ ਸੀ, ਉਹਨਾਂ ਦਾ ਪੋਲੀਟੀਕਲ ਵਿੰਗ ਸ਼ਿਨ ਫੇਨ, ਉਹਨਾਂ ਨੇ 25 ਸਾਲ ਦੀ ਲੜਾਈ ਬਾਅਦ ਅੱਜ ਦੇ ਦਿਨ ਜਿਹੜਾ ਉਹ 1994 ਚ ਅੱਜ ਦੇ ਦਿਨ ਸੀਜ਼ ਫਾਇਰ ਐਲਾਨੇ, ਕਿਉਂਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਵਾਈਟ ਹਾਊਸ ਸੇਂਟ ਪੈਟਰਿਕ ਡੇ ਦੇ ਮੌਕੇ ਤੇ ਪੀਸ ਅਕੋਰਡ ਕੀਤਾ, ਔਰ ਅਜੇ ਵੀ ਉਹ ਜਿਹੜਾ ਪੀਸ ਅਕੋਰਡ ਹੈ ਉਹ ਹੋਲਡ ਕਰ ਰਿਹਾ, ਸੋ ਉਹਨਾਂ ਦੀ ਵਿਕਟਰੀ ਸੀ ਜੀ। 1994 ਚ ਐਸਟੋਨੀਆ, ਲਾਤਵੀਆ ਜਿਹੜੀਆਂ ਬਾਲਟਿਕ ਸਟੇਟਾਂ ਸੀ, ਅਖੀਰਲੇ ਰੂਸੀ ਫੌਜੀ ਜਿਹੜੇ ਨੇ ਉੱਥੋਂ ਬਾਹਰ ਨਿਕਲੇ। 1997 ਚ ਅੱਜ ਦੇ ਦਿਨ 36 ਸਾਲਾ ਡਾਇਨਾ
ਫਰਾਂਸ ਦੇ ਵਿੱਚ ਇਹ ਪ੍ਰਿੰਸ ਚਾਰਲਸ ਦੀ ਡਾਈਵੋਰਸੀ ਵਾਈਫ ਸੀ, ਬਹੁਤ ਖੂਬਸੂਰਤ ਔਰਤ, ਕੱਲੀ ਖੂਬਸੂਰਤੀ ਨਹੀਂ ਜਾਂ ਉਹਦੀ ਮੈਰਿਜ ਦੀ ਕਹਾਣੀ ਨਹੀਂ ਚਾਰਲਸ ਨਾਲ ਜੁੜੀ ਹੋਈ, ਈਵਨ ਮਾਈਨਸ ਦਾ ਇਸ਼ੂ ਹੋਏ, ਦੂਸਰਾ ਹੋਏ, ਉਹਦੇ 'ਚ ਉਹਨੇ ਬਹੁਤ ਕੰਮ ਕੀਤਾ ਹੋਇਆ ਸੀ। ਲੇਕਿਨ ਔਰ ਕਿਉਂਕਿ ਸਧਾਰਨ ਪਰਿਵਾਰ 'ਚੋਂ ਆਈ ਸੀ ਤੇ ਜਿਹੜੀ ਇਹ ਰਾਇਲਟੀ ਇੰਗਲੈਂਡ ਰਾਜਿਆਂ ਦੀ ਹੈ, ਇਹਨਾਂ ਦੇ ਆਪਣੇ ਤੌਰ ਤਰੀਕੇ ਨੇ, ਉਹਦੇ 'ਚੋਂ ਫਿੱਟ ਨਹੀਂ ਸੀ ਹੁੰਦੀ। ਤੇ ਫਿਰ ਉਸ ਦੇ ਨਾਲ ਜਿਵੇਂ ਜਿਵੇਂ ਵੀ ਇਹ ਰਾਇਲਟੀ ਜੋ ਸਲੂਕ ਕਰਦੀ ਸੀ, ਉਹ ਡਿਪਰੈਸ਼ਨ 'ਚ ਵੀ ਚਲੀ ਜਾਂਦੀ ਸੀ। ਔਰ ਫਿਰ ਉਹਨੇ ਇਹ ਫੈਸਲਾ ਕੀਤਾ ਵੀ ਇਹਨਾਂ ਨੂੰ ਸਬਕ ਸਿਖਾਉਣਾ ਹੈ। ਸੋ ਉਹਨੇ ਜਿਹੜਾ ਪਰੰਪਰਾਵਾਂ ਤੋੜ ਕੇ ਬਾਹਰ ਜਿਹੜਾ ਉਹ ਆਪਣੇ ਅਫੇਅਰ ਸ਼ੁਰੂ ਕੀਤੇ। ਔਰ ਇੱਕ ਜਿਹੜਾ ਇਹ ਸ਼ਾਇਦ ਦੋਦੀ ਇੱਦਾਂ ਦਾ ਨਾਂ ਸੀ, ਫ੍ਰੈਂਚ ਇੱਕ ਮੁਸਲਮਾਨ ਬੜਾ ਅਮੀਰ ਸਟੋਰ ਵਾਲੇ ਦਾ ਪੁੱਤਰ, ਉਹਦੇ ਨਾਲ ਜਿਹੜਾ ਉਹ ਵਿਆਹ ਕਰਵਾਉਣ ਜਾ ਰਹੀ ਸੀ। ਔਰ ਐਸਾ ਵੀ ਸੀ ਕਿ ਸ਼ਾਇਦ ਇਹ ਜਿਹੜਾ ਸਾਰਾ ਡਾਇਨਾ ਦਾ ਮਰਡਰ ਹੋਇਆ ਫਰਾਂਸ ਦੇ ਵਿੱਚ, ਭਾਵੇਂ ਪੈਪਰਾਜ਼ੀ ਨਾਲ ਜੋੜਿਆ ਗਿਆ ਜੀ, ਕੈਮਰਿਆਂ ਵਾਲੇ ਆਏ ਦੂਜੇ, ਪਰ ਲੱਗਦਾ ਇਹ ਹੈ ਕਿ ਵੀ ਇਹ ਇਹਨਾਂ ਦੀ ਜਿਹੋ ਜਿਹੇ ਬ੍ਰਿਟਿਸ਼ ਸੀਕ੍ਰੇਟ ਏਜੰਸੀਜ਼ ਕਰਦੀਆਂ ਉਹਦਾ ਮਰਡਰ ਹੀ ਸੀ, ਕਿਉਂਕਿ ਉਹ ਇਹਨੂੰ ਡਿਸਗ੍ਰੇਸ ਸਮਝਦੇ ਸੀ ਕਿ ਜੀ ਇਹ ਸਾਡੇ ਰਾਜ ਘਰਾਣੇ ਦੀ ਜਿਹੜੀ ਬਹੂ ਰਹੀ ਹੈ। ਔਰ ਬੇਸ਼ੱਕ ਉਹਦੇ ਹੀ ਬੱਚੇ ਨੇ ਹੁਣ ਅੱਗੋਂ ਬਣਨੇ, ਲੇਕਿਨ ਡਾਇਨਾ ਦਾ ਜਿਹੜਾ ਐਂਡ ਸੀ ਉਹ ਬੜਾ ਟ੍ਰੈਜਿਕ ਐਂਡ ਹੋਇਆ। ਔਰ ਮੋਸਟ ਲਾਈਕਲੀ ਇਹ ਕੋਈ ਇਹਨਾਂ ਦਾ ਇੰਟੈਲੀਜੈਂਸ ਆਪਰੇਸ਼ਨ ਹੀ ਹੋ ਸਕਦਾ ਹੈ। 1998 ਦੇ ਵਿੱਚ ਟਾਈਟੈਨਿਕ ਫਿਲਮ ਬਣੀ, ਅਮਰੀਕਾ 'ਚ ਰਿਲੀਜ਼ ਹੋਈ, ਜਿਹਨੇ ਪਿਛਲੇ ਸਾਰੇ ਰਿਕਾਰਡ ਤੋੜੇ। ਇਹ ਉਹ ਫਿਲਮ ਸੀ ਕਿ ਕਿਵੇਂ ਟਾਈਟੈਨਿਕ ਜਹਾਜ਼ ਜਿਹੜਾ ਬੜੇ ਜ਼ੋਰ ਸ਼ੋਰ ਨਾਲ ਤੁਰਿਆ ਤੇ ਕਿਵੇਂ ਆ ਕੇ ਇੱਥੇ ਉਹ ਡੁੱਬਿਆ। ਸੋ ਇਹ ਕਹਾਣੀ ਹੈ ਵਰਲਡ ਹਿਸਟਰੀ ਦੀ। ਜੀ ਰਾਓ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇ 5 ਸ਼ੇਅਰ ਚੁਣੇ ਨੇ। ਔਰ ਚੰਗੀ ਗੱਲ ਹੈ ਵੀ ਮੈਨੂੰ ਇੱਕ ਪੰਜਾਬੀ ਕਵੀ ਅਵਤਾਰ ਸਿੰਘ ਆਜ਼ਾਦ ਹੋਏ ਨੇ, ਕਿਉਂਕਿ ਮੈਂ ਲੁੱਕ ਫਾਰਵਰਡ ਕਰ ਰਿਹਾ ਸੀ ਕਿ ਜਿਵੇਂ ਭਾਈ ਨੰਦ ਲਾਲ ਜੀ ਦੀਆਂ ਜਿਹੜੀਆਂ ਗਜ਼ਲਾਂ ਸੀ, ਉਹਨਾਂ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਨੇ ਪੋਇਟਰੀ 'ਚ ਹੀ ਦਿੱਤਾ ਸੀ ਵੀ ਜੇ ਜ਼ਫਰਨਾਮੇ ਦੀ ਵੀ ਢੁਕਵੀਂ ਪੰਜਾਬੀ ਪੋਇਟਰੀ ਹੋਏ ਤੇ ਬਿਹਤਰ ਹੋਏਗਾ। ਸੋ ਹੁਣ ਇਹ ਕੁਦਰਤੀ ਇੱਕ ਵੈਬਸਾਈਟ ਨੂੰ ਬਰਾਊਜ਼ ਕਰਦੇ ਆ, ਮੈਨੂੰ ਆਇਆ, ਸੋ ਇਹ ਪੋਇਟਰੀ 'ਚ ਹੀ ਮੈਂ ਇਹਨੂੰ ਪੜਾਂਗਾ ਜੀ। ਫਾਰਸੀ ਦੇ ਸ਼ੇਅਰ ਨੇ, ਬਾਲਾਚਾਰਗੀ ਦਰਮਿਆ ਆਮਦੰਦ, ਬਾ ਤਦਬੀਰੇ ਤੀਰੋ ਤੁਫੰਗ ਆਮਦੰਦ, ਹੋ ਕੇ ਅਤ ਲਾਚਾਰ ਮੈਂ ਜੰਗੀ ਸਾਜ ਸਜਾਏ, ਉੱਡਣੇ ਰਤ ਵਿੱਚ ਡੁੱਬਣੇ ਤਨੁੱਖੇ ਲੈ ਚੜਾਏ, ਚੁੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਜਦ ਹੀਲੇ ਇਨਸਾਫ ਲਈ ਸਭੇ ਹੀ ਮੁੱਕ ਜਾਣ, ਤਦੋਂ ਹਲਾਲ ਤੇਗ ਦਾ ਦੇਣਾ ਤੋੜ ਮਿਆਨ, ਚੇ ਕਸਮੇ ਕੁਰੂਆਂ ਮਨ ਕੁਨਮ ਏਤਬਾਰ, ਵਗਰ ਨੇ ਤੂ ਗੋਈ ਮਨ ਈ ਰਹਿ ਚਿਕਾਰ, ਕਿ ਫਿਰ ਕਸਮ ਕੁਰਾਨ ਤੇ ਮੈਂ ਕਰਦਾ ਇਤਬਾਰ, ਕੀ ਫਿਰ ਕਸਮ ਕੁਰਾਨ ਤੇ ਮੈਂ ਕਰਦਾ ਇਤਬਾਰ, ਤੇ ਮੇਰੇ ਲਈ ਰਹਿ ਗਿਆ ਹੈਸੀ ਹੋਰ ਵਿਹਾਰ, ਨਾ ਦਾਨਮ ਕੀ ਮਰਦੇ ਰੋਬਾਹੇ ਪੇਚ, ਵਗਰ ਹਰਗਜ਼ੀ ਰਾਹ ਨਿਆਰਤ ਬਹੇਜ਼, ਪਤਾ ਨਾ ਲੂੰਬੜ ਕੁੱਤੀਆਂ ਕਰਦਾ ਸ਼ਾਹ ਔਰੰਗ, ਜਾਣਦਾ ਤੇ ਤਦ ਬਦਲਦਾ ਮੈਂ ਵੀ ਆਪਣਾ ਢੰਗ। ਅਖੀਰਲਾ ਸ਼ੇਅਰ ਹੈ, ਹਰਾਂ ਕਸ ਕੇ ਕੌਲੇ ਕੁਰਾਂ ਆਏ ਦਸ, ਨਜ਼ੋ ਬਸਤਨੋਂ ਕੁਸ਼ਤਨੋਂ ਆਏ ਦਸ, ਸੁਣਿਆ ਕਸਮ ਕੁਰਾਨ ਦੀ ਜੋ ਵੀ ਲੈਂਦਾ ਖਾ, ਬੰਨਣਾ ਕੋਣਾ ਮਾਰਨਾ ਉਸ ਨੂੰ ਨਹੀਂ ਰਵਾ ਜੀ। ਸੋ ਇਹ 5 ਸ਼ੇਅਰ ਨੇ ਜ਼ਫਰਨਾਮੇ ਦੇ ਅੱਜ ਦਾ ਵਿਚਾਰ। ਜੀ ਰਾਓ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।